ਬਿਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੌਣਚਾਰਕ ਮੀਆਂ ਆਸਫ ਅਲੀ। ਇਸ ਟਾਈਮ ਮੈਂ ਜਨਮ ਸਥਾਨ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਮੌਜੂਦ ਹਾਂ ਨਨਕਾਣਾ ਸਾਹਿਬ 'ਚ ਤੇ ਉਹਨਾਂ ਦੇ ਗੁਰਪੁਰਬ ਦੀਆਂ ਤਕਰੀਬਾਤ, ਉਹਨਾਂ ਦੇ ਜਨਮ ਦਿਨ ਦੀਆਂ ਤਕਰੀਬਾਤ ਸ਼ੁਰੂ ਹੋ ਚੁੱਕੀਆਂ ਤੇ ਇੱਥੇ ਮੇਰੇ ਨਾਲ ਮੇਰੇ ਇੱਕ ਪੁਰਾਣੇ ਬੇਲੀ, ਬੜੇ ਪੁਰਾਣੇ ਦੋਸਤ ਅਚਾਨਕ ਹੀ ਮੈਨੂੰ ਦਿਸ ਪਏ ਆ। ਸਰਦਾਰ ਜਗਮੋਹਨ ਸਿੰਘ ਦਿੱਲੀ ਦੇ ਵਿੱਚ, ਆਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੀ ਆ, ਉਹ ਵੀ ਇੱਥੇ ਪਹੁੰਚੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਪਹਿਲੀ ਗੱਲ ਤਾਂ ਜੀ ਆਇਆਂ ਨੂੰ ਜਗਮੋਹਨ ਜੀ। ਤੇ ਕੈਸਾ ਲੱਗਿਆ ਇੱਥੇ ਕਰੋਨਾ ਦੇ ਬਾਵਜੂਦ ਤੁਹਾਡਾ ਵੀਜ਼ਾ ਲੱਗ ਗਿਆ? ਬਹੁਤ ਹੀ ਵਧੀਆ ਲੱਗਿਆ ਜੀ। ਅਸੀਂ ਛੋਟੇ ਛੋਟੇ ਹੁੰਦੇ ਸਾਂ, ਆਪਣੇ ਪਿਤਾ ਜੀ ਤੋਂ ਸੁਣਦੇ ਸੀ ਕਿ ਕੱਤਕ ਦੀ ਪੂਰਨਮਾਸ਼ੀ ਮੇਲਾ ਨਨਕਾਣੇ ਦਾ, ਉਹਦੇ ਅਰਥ ਸਾਨੂੰ ਇੱਥੇ ਆਣ ਕੇ ਪਤਾ ਚੱਲੇ ਨੇ ਕਿ ਵੀ ਮੇਲਾ ਕੀ ਹੁੰਦਾ ਹੈ। ਤੇ ਨਨਕਾਣਾ ਸਾਹਿਬ ਦੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਬਹੁਤ ਹੀ ਕਿਸਮਤ ਵਾਲਿਆਂ ਦੇ ਲੇਖੇ ਵਿੱਚ ਆਉਂਦਾ ਹੈ। ਤੇ ਆਸਿਫ ਸਾਹਿਬ ਮੇਰੇ ਬੜੇ ਮਿੱਤਰ ਨੇ, ਫੇਸਬੁੱਕ ਤੇ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਅੱਜ ਬੜੇ ਚਿਰਾਂ ਬਾਅਦ ਅਸੀਂ ਮਿਲੇ ਹਾਂ ਤੇ ਦਿਲ ਹੋਰ ਬਾਗੋ ਬਾਗ ਹੋ ਗਿਆ ਹੈ। ਅੱਛਾ, ਵੀਜ਼ਾ ਇਸ ਵਾਰੀ ਬਹੁਤ ਘੱਟ ਲੱਗਿਆ, ਤੁਹਾਡਾ ਕਿਦਾਂ ਲੱਗ ਗਿਆ? ਦੇਖੋ ਜੀ, ਇਹ ਤੇ ਹੈ ਕਿ ਜੋ ਹੋਣਾ ਹੈ ਉਹ ਤੇ ਹੋਣਾ ਹੀ ਹੋਣਾ ਹੈ ਜੀ। ਉਧਰ ਵੀ ਹੋਣਾ ਤੇ ਇੱਥੇ ਵੀ ਹੋਣਾ ਹੈ। ਸੱਚੇ ਪਾਤਸ਼ਾਹ ਦੇ ਦਰਬਾਰ ਆਏ ਹਾਂ ਤੇ ਦੁਆ ਕਰਾਂਗੇ ਕਿ ਪੂਰੀ ਦੁਨੀਆ 'ਚ ਇਹ ਨਾ ਮੁਰਾਦ ਬਿਮਾਰੀ ਦਾ ਨਿਸ਼ਟ ਨਬੂਨ ਹੋ ਜਾਏ ਔਰ ਬਿਲਕੁਲ ਮੁੱਕ ਜਾਵੇ। ਅਸੀਂ ਇਹ ਅਰਦਾਸ ਕਰਕੇ ਜਾਵਾਂਗੇ। ਅੱਛਾ, ਤੁਹਾਡਾ ਕੀ ਨਾਂ ਜੀ? ਤੁਸੀਂ ਕਿੱਥੋਂ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਮੈਂ ਕਰਨਾਲ ਤੋਂ ਆਇਆ। ਇਸ ਟਾਈਮ 1966 'ਚ ਹਰਿਆਣਾ ਬਣ ਗਿਆ। ਇਸ ਟਾਈਮ ਹਰਿਆਣੇ 'ਚ ਉਹ ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਇੱਥੋਂ ਗਏ ਹੋਏ ਨੇ। ਪਹਿਲਾਂ ਸਾਡੀ ਤਹਿਸੀਲ ਸੀ ਨਨਕਾਣਾ ਸਾਹਿਬ, ਹੁਣ ਜ਼ਿਲ੍ਹਾ ਸਾਡਾ ਨਨਕਾਣਾ ਸਾਹਿਬ ਦੇ ਪਿੰਡ ਹੈ ਪੁੱਚੋ ਕੇ ਪਾਰ। ਹਾਂਜੀ, ਇੱਥੋਂ ਸਾਡੇ ਬਜ਼ੁਰਗ ਗਏ ਸੀ, ਮੇਰੇ ਦਾਦਾ ਜੀ। ਤੇ ਮੈਂ ਸੈਕਿੰਡ ਟਾਈਮ ਆਇਆ, ਪਿਛਲੇ ਸਾਲ ਵੀ ਆਇਆ ਸੀ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹੈ। ਜੋ ਸਾਨੂੰ ਪਿਆਰ ਇੱਥੇ ਮਿਲਦਾ ਹੈ ਇੱਥੋਂ ਦੀਆਂ ਸੰਗਤਾਂ ਤੋਂ, ਤੁਹਾਡੇ ਵਰਗੇ ਵੀਰਾਂ ਤੋਂ, ਉਹ ਸਾਨੂੰ ਉੱਥੇ ਇੰਡੀਆ 'ਚ ਕਿਤੇ ਵੇਖਣ ਨੂੰ ਨਹੀਂ ਮਿਲਦਾ। ਅਸੀਂ ਹਾਲੇ ਵੀ ਸਾਡਾ ਦਿਲ ਚਾਹੁੰਦਾ ਕਿ ਸਾਨੂੰ ਸਾਡੇ ਉਹੀ ਪਿੰਡ, ਉਹੀ ਜ਼ਮੀਨਾਂ ਵਾਪਸ ਮਿਲ ਜਾਣ ਤੇ ਅਸੀਂ ਫਿਰ ਇੱਥੇ ਆ ਜਾਈਏ। ਅੱਛਾ, ਪੁੱਛੇ ਕੀ ਪਾਰ ਕਦੀ ਜਾਣਾ ਵੀ ਹੋਇਆ? ਹਾਂਜੀ, ਜ਼ਰੂਰ। ਨਹੀਂ, ਚੱਕਰ ਲੱਗਿਆ ਕਦੀ? ਨਹੀਂ ਗਏ। ਪਿਛਲੀ ਵਾਰੀ ਜਾਣਾ ਸੀ ਪਰ ਟਾਈਮ ਘੱਟ ਸੀ, ਜਾ ਨਹੀਂ ਸਕਿਆ ਜੀ। ਕੋਈ ਗੱਲ ਨਹੀਂ, ਉਹਦੀ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਮੈਂ ਭੇਜ ਦੂੰਗਾ, ਦੇਖ ਲਈਓ ਇੱਕ ਵਾਰੀ। ਚਲੋ ਉੱਦਾਂ ਨਹੀਂ ਆ ਹੋਏ ਤੇ ਜਦੋਂ ਵੀਜ਼ਾ ਲੱਗਿਆ ਤਾਂ ਇਕੱਠੇ ਚੱਲਾਂਗੇ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਲਾਭ ਸਿੰਘ, ਕਿੱਥੋਂ ਆਏ ਹੋ? ਘਰਿੰਡੇ ਪਿੰਡ ਤੋਂ। ਕਿਹਦਾ ਲੱਗਿਆ ਅੱਜ ਇੱਥੇ ਆ ਕੇ? ਮੈਂ ਨਾ ਜੀ, ਸਾਡਾ ਤੇ ਇੱਥੇ ਮਨ ਰਾਜੀ ਹੋ ਗਿਆ, ਬੜੀ ਖੁਸ਼ੀ ਹੋਈ। ਸਾਡੇ ਵੱਡੇ ਜਿਹੜੇ ਸੀ ਉਹ ਇਹੋ ਗੱਲ ਆਉਂਦੇ ਹੁੰਦੇ ਸੀ ਵੀ ਗੁਰੂ ਨਾਨਕ ਦਾ ਗੁਰਦੁਆਰਾ ਉੱਥੇ, ਵੀ ਉਹਦਾ ਦਰਸ਼ਨ ਕਰਨਾ ਚਾਹੀਦਾ। ਤੇ ਸੁਣਦੇ ਰਹੇ ਆ ਵੀ ਆਂਦੇ ਸੀ ਵੀ ਇਸ ਤਰ੍ਹਾਂ ਵੀ ਮੱਕਾ ਬਣਿਆ ਜਦੋਂ, ਤੇ ਉਦੋਂ ਵੀ ਗੁਰੂ ਨਾਨਕ ਨੇ ਵੀ ਬਹੁਤ ਵਧੀਆ ਕਾਰੋਬਾਰ ਹੋਇਆ। ਬੜਾ ਸੋਹਣਾ, ਸਾਨੂੰ ਬੜਾ ਪਿਆਰ ਲੱਗਾ ਜਦੋਂ ਅਸੀਂ ਆਏ। ਮੈਂ ਪਹਿਲੀ ਵਾਰ ਆਇਆ। ਤੇ ਕਰੋਨਾ ਦੇ ਬਾਵਜੂਦ ਤੁਹਾਡਾ ਵੀਜ਼ਾ ਲੱਗ ਗਿਆ, ਬਹੁਤ ਘੱਟ ਵੀਜ਼ੇ ਲੱਗਿਆ ਇਸ ਵਾਰੀ। ਦੇਖੋ, ਇਹ ਤੇ ਬਾਬੇ ਨਾਨਕ ਨੇ ਆਪ ਆ ਕੇ ਮੋਹਰ ਲਾਈ ਹੈ ਸਾਡੀ ਕਿ ਆਓ ਸਾਡੇ ਘਰ, ਬਾਬੇ ਨਾਨਕ ਦੇ ਘਰ। ਬਾਬੇ ਦਾ ਨਾਨਕ ਦਾ ਘਰ ਸਾਡੇ ਤੋਂ ਜੁਦਾ ਹੋ ਗਿਆ ਤੇ ਸਾਡੇ ਮੋਗੇ ਤੋਂ ਪੱਤਰਕਾਰ ਵੀਰ ਆਏ ਨੇ ਪੰਜਾਬ ਕੇਸਰੀ ਜਗਬਾਣੀ 'ਚ, ਤੇ ਇਹ ਵੀ ਬੜੇ ਪਿਆਰ ਨਾਲ ਐਤਕੀ ਪੂਰੇ ਪਰਿਵਾਰ ਨੂੰ ਲੈ ਕੇ ਆਏ ਨੇ। ਜਿਹੜਾ ਇੱਕ ਵਾਰੀ ਇੱਥੇ ਆਉਂਦਾ ਹੈ ਉਹ ਇੱਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ। ਅਗਲੀ ਵਾਰੀ ਕਹਿੰਦਾ ਮੈਂ ਆਪਣੇ ਹੋਰ ਸੰਗੀ ਸਾਥੀ ਬੇਲੀਆਂ ਨੂੰ ਵੀ ਨਾਲ ਲੈ ਕੇ ਆਵਾਂ। ਤੇ ਆਪਣਾ ਤੇ ਪਿਛਲਾ ਇਲਾਕਾ ਵੀ ਤੇ ਇੱਧਰ ਹੀ ਹੈ। ਪਿਸ਼ਾਵਰ ਹੈ ਜੀ, ਪਿਸ਼ਾਵਰ ਸਵਾਤ ਦਾ ਏਰੀਆ। ਅਸੀਂ ਤੇ ਕਦੀ ਪਿਤਾ ਜੀ ਤੋਂ ਹੀ ਸੁਣਦੇ ਸੀਗੇ ਤੇ ਉਹਨਾਂ ਨੇ ਹੀ ਦੱਸਿਆ ਵੀ ਅਸੀਂ ਛੋਟੇ ਹੁੰਦਿਆਂ 7 ਸਾਲ ਦੇ ਸੀਗੇ ਜਦੋਂ ਵੰਡ ਹੋ ਗਈ ਪੰਜਾਬ ਦੀ, ਹਿੰਦੁਸਤਾਨ ਦੀ। ਤੇ ਤਾਂ ਉਹਨਾਂ ਦਾ ਬੜਾ ਮਨ ਕਰਦਾ ਸੀ ਇੱਥੇ ਆਉਣ ਦਾ, ਤੇ ਜਦੋਂ ਮੈਂ ਆਉਣਾ ਤੇ ਉਹਨਾਂ ਦੀ ਵੀ ਹਾਜ਼ਰੀ ਨਾਲ ਹੀ ਲੱਗ ਜਾਂਦੀ ਹੈ। ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਅਸੀਂ ਪੰਜਾਬ ਲੁਧਿਆਣਾ ਤੋਂ। ਬਹੁਤ ਖੁਸ਼ੀ ਹੋਈ ਹੈ ਜੀ। ਕਰੋਨਾ ਦੇ ਚੱਲਦੇ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਤੇ ਕਿ ਸਾਡੇ ਜਿਹੜੇ ਵੀਜ਼ੇ ਆ ਉਹ ਲੱਗ ਗਏ ਨੇ। ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦਾ ਕੋਟਾਨ ਧੰਨਵਾਦ ਕਰਦੇ ਹਾਂ ਤੇ ਗੌਰਮੈਂਟਾਂ ਦਾ ਵੀ ਧੰਨਵਾਦ ਕਰਦੇ ਹਾਂ, ਪਾਕਿਸਤਾਨ ਤੇ ਹਿੰਦੁਸਤਾਨ ਗੌਰਮੈਂਟਾਂ ਦਾ, ਕਿ ਬਾਰਡਰ ਜਿਹੜੇ ਬਣੇ ਆ ਖੁੱਲ੍ਹ ਜਾਣ ਤਾਂ ਕਿ ਅਸੀਂ ਨੇਤਾ ਪ੍ਰਤ ਆਪਣੀ ਅਰਦਾਸ ਦੇ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਦਰਸ਼ਨਾਂ ਦਾ ਸੁਭਾਗ ਸਮਾਂ ਜਿਹੜਾ ਖਾਲਸੇ ਨੂੰ ਪ੍ਰਾਪਤ ਹੋਵੇ। ਸਾਡੀ ਬੇਨਤੀ ਹੈ ਕਿ ਜਿਹੜੇ ਐਤਕੀ ਵੀਜ਼ਾ ਸਾਡਾ 5 ਦਿਨ ਦਾ ਲੱਗਿਆ ਵੀ ਅਸੀਂ ਹੋਰ ਗੁਰਧਾਮਾਂ ਦੇ ਜਿਹੜੇ ਪੰਜਾ ਸਾਹਿਬ ਹੈ ਜਾਂ ਸੱਚਾ ਸੌਦਾ ਹੈ ਜਾਂ ਲਾਹੌਰ ਦੇ ਵਿੱਚ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਸਥਾਨ ਹੈ ਜਾਂ ਕਰਤਾਰਪੁਰ ਹੈ, ਉਹਨਾਂ ਦੇ ਅਸੀਂ ਦਰਸ਼ਨ ਨਹੀਂ ਕਰ ਸਕੇ।
ਉਸ ਤੋਂ ਵਾਂਝੇ ਰਹਿ ਗਏ ਕਰੋਨਾ ਦੇ ਕਾਰਨ। ਅਸੀਂ ਇਹ ਅਰਦਾਸ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ, ਜਿਹੜੀ ਇਹ ਬਿਮਾਰੀ ਫੈਲ ਰਹੀ ਹੈ ਇਸ ਦੇ ਉੱਤੇ ਸਤਿਗੁਰੂ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਗਾ। ਔਰ ਸਾਨੂੰ ਉਮੀਦ ਵੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਭਰੋਸਾ ਹੈ, ਜਿਸ ਤਰ੍ਹਾਂ ਸਾਨੂੰ ਇੱਥੇ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬੜੀਆਂ ਖੁਸ਼ੀਆਂ ਹੋਈਆਂ ਇੱਥੇ ਮਿਲ ਕੇ, ਔਰ ਬੜਾ ਪ੍ਰੇਮ ਮਿਲਦਾ। ਹਰ 2-3 ਵਾਰ ਅਸੀਂ ਆਏ ਹਾਂ ਇੱਥੇ, ਅੱਗੇ ਵੀ 550 ਸਾਲਾਂ 'ਤੇ ਵੀ ਆਏ ਸੀ। ਉਦੋਂ ਬਹੁਤ ਹੀ ਮਨ ਬਾਗੋ ਬਾਗ ਹੋ ਗਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ। ਫੇਰ ਸੁਭਾਗ ਸਮਾਂ ਐਤਕੀ ਪ੍ਰਾਪਤ ਹੋਇਆ। ਅਸੀਂ ਬਹੁਤ ਹੀ ਧੰਨਵਾਦੀ ਹਾਂ ਦੋਨਾਂ ਗੌਰਮੈਂਟਾਂ ਦੇ, ਜਿਨ੍ਹਾਂ ਨੇ ਸਾਨੂੰ ਇਹ ਵੀਜ਼ਾ ਲਾ ਕੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਦੇ ਔਰ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੇਲੀ, ਸਾਰੀ ਸੰਗਤ ਬਹੁਤ ਖੁਸ਼ ਆ ਕਿ ਇੱਥੇ ਆ ਕੇ ਇਹਨਾਂ ਨੂੰ ਇੱਥੇ ਪਹੁੰਚਣ ਦਾ ਮੌਕਾ ਮਿਲਿਆ, ਇੱਥੇ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ, ਤੇ ਇਹਨਾਂ ਦੀ ਖੁਸ਼ੀ ਦਾ ਵਾਕਈ ਠਿਕਾਣਾ ਨਹੀਂ। ਤੇ ਬਾਕੀ ਹੋਰ ਵੀ ਇਹਨਾਂ ਦੀ ਚਾਹ ਕੇ ਵਾਪਸ ਆਉਂਦੇ ਰਹਿਣ। ਤੇ ਇੱਕ ਪਿੰਡ ਆ ਜਿਹੜਾ ਇਹਨਾਂ ਦਾ, ਉਹ ਵੀ ਜ਼ਰੂਰ ਦਿਖਾ ਲਾਂਗੇ ਇਹਨਾਂ ਨੂੰ। ਤੇ ਬਾਕੀ ਸਾਰੇ ਜਿਹੜੇ ਦੋਸਤ ਅਹਿਬਾਬ ਆ ਹੁਣੇ 3 ਦਿਨ ਹਲੇ ਇੱਥੇ ਹੀ ਰਹਿਣਗੇ। ਜਾਂਦੇ ਹੋਏ ਫਿਰ ਇੱਕ ਵਾਰੀ ਇਹਨਾਂ ਨੂੰ ਪੁੱਛਾਂਗੇ ਕਿ ਕਿਹਦਾ ਰਿਹਾ ਸਫ਼ਰ।